आओ जी आ गए यहाँ ते पूरा पूरा गाँव पा गए यहाँ। पंजाबी रेडियो यूएसए ते खासे चारे पासे। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ यूएसए ਤੇ ਸਾਰਿਆਂ ਦਾ ਸਵਾਗਤ ਹੈ। ਵਿਚਾਰਾਂ ਦੀ ਸਾਂਝ ਪਾਵਾਂਗੇ, ਗੱਲਾਂ ਬਾਤਾਂ ਕਰਾਂਗੇ, ਤਾਏ ਕੋਲੋਂ ਮਿੱਠੇ ਮਿੱਠੇ ਸਵਾਲ ਪੁੱਛਾਂਗੇ, ਜਵਾਬਾਂ ਦੀ ਉਡੀਕ ਕਰਾਂਗੇ। ਤਾਇਆ ਵਧੀਆ ਵਧੀਆ ਗੱਲਾਂ ਸੁਣਾਊਗਾ। ਸੋ ਅਸੀਂ ਹਰ ਰੋਜ਼ ਦੀ ਤਰ੍ਹਾਂ ਹਾਜ਼ਰ ਹਾਂ। मैं हरमनप्रीत कौर, मैं आपका ताया हूँ और आपसे बहुत सारी गुफ्तगू करने के लिए यहाँ पर उपस्थित हूँ। पंजाबी रेडियो यूएसए है ताया। हाँ तो हिंदी बोल दी थोड़ी सी तो क्या हो गया। पंजाबी से गल करो। आज मैं एक साउथ इंडियन को मिलकर आया हूँ। कहाँ पर? मैं उसको मिला हूँ स्टैचू ऑफ लिबर्टी के इर्द गिर्द। वहाँ तुम क्या कर रहे थे? बस बेचारा मेरा वीर स्टैचू ऑफ लिबर्टी सफाई ਉਹਦੀ ਹੋ ਨਹੀਂ ਰਹੀ ਸੀ। ਉਹਦੀ ਚੀਚੀ ਉੱਤੇ ਕਬੂਤਰ ਵੇਟ ਕਰ ਗਿਆ ਸੀ। ਮੈਂ ਜਦੋਂ ਸਾਫ਼ ਕਰਨ ਗਿਆ ਸੀ ਤੂੰ ਇੰਨਾ ਉੱਚਾ ਚੜ ਗਿਆ। ਮੈਂ ਕਹਿੰਦਾ ਮੇਰੀ ਲੱਤਾਂ 'ਚ ਨਾ ਪੌੜੀ ਲੱਗੀ ਹੈ। ਲੱਤਾਂ 'ਚ ਪੌੜੀ? ਹਾਈਡ੍ਰੋਲਿਕ ਪੌੜੀ ਇਹਨੂੰ ਕਹਿੰਦੀ ਹੈ। ਬਟਨ ਨੱਪਦਾ ਮੈਂ ਤੇ ਉੱਪਰ ਤੱਕ ਪਹੁੰਚ ਜਾਂਦਾ ਮੈਂ। ਅੱਛਾ। ਜਦੋਂ ਸਟੈਚੂ ਆਫ ਲਿਬਰਟੀ ਬਣ ਰਿਹਾ ਸੀ ਨਾ, ਮੈਂ ਉਦੋਂ ਪੈਰਾਂ 'ਚ ਪੌੜੀ ਪਵਾਈ ਸੀ। ਬਣਾਇਆ ਤੇ ਮੈਂ ਹੀ ਹੈ। ਸਿਆਣਾ ਤਾਇਆ, ਬਹੁਤ ਜ਼ਿਆਦਾ ਸਿਆਣਾ। ਮੈਂ ਕਹਿੰਦਾ ਤੈਨੂੰ ਮੈਂ 50 ਵਾਰ ਦੱਸਿਆ, ਜਦੋਂ ਮੈਂ ਜੰਮਿਆ ਸੀ ਕਿਸੇ ਨੇ ਨਹੀਂ ਕਿਹਾ ਬੰਦਾ ਹੋਇਆ। ਨਰਸਾਂ ਨੇ ਬਾਹਰ ਆ ਕੇ ਕਿਹਾ ਸੀਗਾ ਉਹ ਮੁਬਾਰਕਾਂ ਹੁਣ ਤੁਹਾਡੇ ਘਰ ਸਿਆਣਾ ਹੋਇਆ। शिफ्ट तेरी च हैगी रिफ्ट मेरी, रिफ्ट तेरी हैगी गिरफ्ट मेरी, गिरफ्ट ते मारूंगा गिरफ्ट मेरी। बिल्लो बग्गे बिल्ले जा की करेंगी, बग्गे बग्गे बिल्ले जा की करेंगी, बिल्लो बग्गे बिल्ले जा वाऊ वाऊ वाऊ। ਇਹ ਵਾਉ ਵਾਉ ਕਿੱਥੋਂ ਆ ਗਏ ਬਿੱਲੇ? ਬਿੱਲੇ ਵਾਊ ਵਾਊ ਕਰਦੇ ਆ। ਪਹਿਲਾਂ ਬਿੱਲੇ ਹੁੰਦੇ ਆ, ਫਿਰ ਉਹਦਾ ਵਿਆਹ ਹੋ ਜਾਂਦਾ ਹੈ, ਫਿਰ ਜ਼ਿੰਦਗੀ ਕੁੱਤੇ ਵਾਲੀ ਹੋ ਜਾਂਦੀ ਹੈ। ਤੇ ਕੁੱਤੇ ਦੇ ਮੂੰਹ ਮਿਆਉਂ ਸੁਣਿਆ ਕਦੇ? ਨਹੀਂ ਤਾਇਆ, ਪਰ ਗੱਲ ਇਹ ਐਵੇਂ ਹੀ ਡਿਪਰੈਸਿੰਗ ਜੀਆਂ ਗੱਲਾਂ ਨਹੀਂ ਕਰੀਦੀਆਂ। ਕਈ ਵਾਰ ਤਾਰਾਂ ਸਹੀ ਜੁੜ ਜਾਂਦੀਆਂ ਨੇ। ਬਹੁਤ ਸਾਰੇ ਲੋਕ ਵਿਆਹ ਕਰਾ ਕੇ ਖੁਸ਼ ਵੀ ਨੇ। ਦੇਖ ਤਾਰਾ ਜੁੜਨ ਦੀ ਗੱਲ ਤੇ ਕਰੀ ਨਾ। ਆਈ ਬਿਲੋਂਗ ਟੂ ਪੰਜਾਬ। ਉੱਥੇ ਬੱਤੀ ਨਹੀਂ ਆਉਂਦੀ ਛੇਤੀ। ਤੇ ਬਸ ਫਿਰ ਤਾਰਾਂ ਜੁੜਨ ਦੀ ਗੱਲ ਕਰੋ ਨਾ, ਸਾਡਾ ਤੇ ਹਨੇਰਾ ਹੀ ਹੈ। ਤਾਇਆ ਤਾਇਆ ਉਹ ਦੱਸ ਹਾਰ ਦਾ ਦੁਪਹਿਰਾ ਕਿੱਥੋਂ ਕੱਟੀਏ, ਕੈਪਟਨ ਸਾਹਿਬ ਦੇ ਪੰਜਾਬ ਦੀ ਏ ਬੱਟੀਏ। ਹਾੜ ਦਾ ਵੀ ਜੇਠ ਦਾ ਵੀ ਕਿੱਥੋਂ ਕੱਟੀਏ ਤਾਇਆ, ਬੜਾ ਔਖਾ ਹੁੰਦਾ ਹੈ ਨਾ। ਮਹਿੰਗੀ ਹੋ ਗਈ ਬੱਤੀ, ਕਿੱਥੋਂ ਲਿਆਈਏ ਪੱਤੀ। ਕੱਟੀ ਬੱਟੀ 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 ਕੱਟੀ ਕੱਟੀ ਕੱਤੀ ਕੱਤੀ ਬੱਤੀ ਦਿੱਤੀ। ਬਚ ਬਚ ਗਿਣਤੀਆਂ ਹੋ ਗਈਆਂ ਨਾ। ਹਾਂ ਤਾਇਆ ਹੋ ਗਿਆ। ਬਸ ਮਤਲਬ ਮੈਂ ਅੱਜ ਪ੍ਰੂਫ ਗੱਲ ਹੋ ਗਈ ਇੱਕ ਹੋਰ ਕਿ ਕੱਲਾ ਜਬਲੀਆਂ ਮੈਂ ਨਹੀਂ ਮਾਰਦਾ, ਤੂੰ ਵੀ ਪ੍ਰੋਪਰ ਔਸਕਰ ਜਿੱਤਿਆ ਹੀ ਹੋਇਆ। ਬਹੁਤ ਵਾਈਬ੍ਰੇਟ ਕਰਦਾ ਮੇਰਾ ਫੋਨ। ਐਕਚੁਅਲੀ ਵਾਈਬ੍ਰੇਟ ਕਰਦਾ ਕਿਉਂਕਿ ਨਾ ਇਹਦੀ ਨਾ ਬੋਡੀ ਜਿਹੜੀ ਢਿੱਲੀ ਪੈ ਗਈ ਹੈ। ਬਜ਼ੁਰਗ ਹੋ ਗਈ ਹੈ, ਬੋਡੀ ਇਹਦੀ ਵਾਈਬ੍ਰੇਸ਼ਨ ਬਹੁਤ ਲੱਗਦੀ ਹੈ। ਤਾਇਆ ਡਰਾਮੇ ਨਾ ਕਰ, ਮੇਰਾ ਸ਼ੇਰ ਨਾ ਖਰਾਬ ਕਰ। ਅੱਛਾ ਅੱਛਾ ਸੌਰੀ। ਫਿਰ ਤੋਂ ਲਾਈਨ ਭੁੱਲ ਗਈ ਮੈਨੂੰ। ਬਜ਼ੁਰਗ ਹੋ ਗਈ ਹੈ, ਬੋਡੀ ਵਾਈਬ੍ਰੇਟ ਬੜਾ ਕਰਦੀ ਹੈ। ਠੜ ਠੜ ਕੰਬਦੀ ਹੈ। ਮੇਰੇ ਲਾਗੋਂ ਸੰਗ ਕੇ ਲੰਘਦੀ ਹੈ। ਆਏ ਹਾਏ ਤਾਇਆ ਕੀ ਬਾਤ ਹੈ, ਕੀ ਬਾਤ ਹੈ। ਪਰ ਮੈਂ ਤੈਨੂੰ ਇਹ ਕਹਿ ਰਹੀ ਸੀ ਤਾਇਆ ਕਿ ਤੂੰ ਨਾ ਪਾਗਲ ਕਿਸੇ ਹੋਰ ਨੂੰ ਬਣਾਈ। ਆ ਫੋਨ ਮੈਂ ਵੀ ਵਰਤਦੀ ਆ, ਮੈਨੂੰ ਪਤਾ ਹੈ ਵਾਈਬ੍ਰੇਟ ਕਿਉਂ ਕਰਦਾ। ਕਿਉਂ ਕਰਦਾ ਹੈ? ਕਿਉਂਕਿ ਤੈਨੂੰ WhatsApp ਤੇ ਮੈਸੇਜ ਆਉਂਦੇ ਨੇ। ਜ਼ਰੂਰੀ ਨਹੀਂ ਹੁੰਦਾ, ਲੋਨ ਲਏ ਹੋਏ ਉਹਨਾਂ ਦੇ ਵੀ ਮੈਸੇਜ ਆਉਂਦੇ ਨੇ। ਉਹਨਾਂ ਦੇ ਮੈਸੇਜ WhatsApp ਤੇ ਨਹੀਂ ਆਉਂਦੇ। ਹਾਂ ਪਰ WhatsApp ਜ਼ਰੂਰੀ ਵਾਈਬ੍ਰੇਟ ਕਰਦਾ। ਮੈਸੇਜ ਨਾਰਮਲ ਹੈ ਤਾਂ ਵੀ ਵਾਈਬ੍ਰੇਸ਼ਨ। ਮੈਂ ਦੇਖਿਆ ਤੇਰੇ ਫੋਨ ਤੇ WhatsApp ਮੈਸੇਜ ਆਇਆ ਸੀ। This is very bad habit, you are watching my phone। ਤਾਇਆ मैं फोन नहीं वॉच कर रही, तेरा फोन टेबल पे है, उसकी लाइट जगह उत्ते आया WhatsApp लिखा हुआ है। तो आपको तो उधर मुंह कर लेना चाहिए तब। क्यों? क्योंकि मेरा पर्सनल फोन है। तो फोन पर रख ले। फोन परे पे तेरिया निगाहां जड़ियां है ना लैक्टोबैसिल जीवाणु वर्गियां दूर दूर तक आके देख ले। लैक्टोबैसिल ओ केड़ियां हुंदियां ने? ओ जड़ा दुध तो दही बनांदा। ओ बड़ी PhD कीती है। मैं ना सूक्ष्मदर्शी यंत्र दी कार्ड मैं ही कीती। एक मिनट केड़ा यंत्र मैं तन्नू पुछ लैनी आ। भाई साहब आए ने किन्ने दिनां बाद? ਝੱਗੀ ਪਾਈ ਹੈ ਅੱਜ ਤੇ। ਮੈਂ ਕਿਹਾ ਬਰਮੂਡਾ ਪਾਇਆ, ਵੈਰੀ ਨਾਈਸ। ਝੱਗੀ ਪਾਈ ਹੈ ਉੱਤੇ? ਨਹੀਂ ਬਰਮੂਡਾ ਸ਼ੀਸ਼ਿਆਂ ਵਾਲੀ ਝੱਗੀ ਵੀ ਪਾਈ ਹੈ। ਸ਼ੀਸ਼ਾ ਬਿੱਡਿਆ ਭਾਜੀ ਇਹ ਦਿਖਾਣ ਵਾਲੀ ਜੀ ਸ਼ੀਸ਼ੇ। ਕਮਾਲ ਹੈ, ਕਰਨਾ ਕੀ ਚਾਹ ਰਹੇ ਹੋ? ਚਲੋ ਗਾ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ अपना मानजोग ते मन पाउंदा रेडियो, पंजाबी रेडियो यूएसए।
मैं जाते अमला पगला दीवाना के रब्बा इतनी सी बात न जाना के ओ मैनू प्यार कर दिया होए होए प्यार जोर दी कर दिया जोड़ दिया बड़ा वायलेंट प्यार हो ओके ओके मतलब इन्ना है कि मतलब कि लाशां पा दिंदी मार मार मैनू लाशां नहीं ताया लाशां नहीं मेरे लाशां पैंदियां नहीं लाशां हुंदियां ने मेरे लाशां ने चल कोई गल शहर केड़ा मेरा बोल ससा शशा साडा थोड़ा खराब हुंदा ਮੈਨੂੰ ਪਤਾ था चल कोई गल नहीं ते हुण ਆਪਾਂ ਕੋਈ ਕੰਮ ਦੀ ਗੱਲ ਕਰ ਲਈਏ ਕਿ ਨਾ ਕਰੀਏ ਕੰਮ ਤੇ ਲੱਗੀ ਤੂੰ ਕਿਹੜੀ ਵੇਲੀ ਬੈਠੀ ਕੰਮ ਦੀ ਕਾਹਦੀ ਗੱਲ ਮੈਂ ਤੇਰੀ ਗੱਲ ਕੀਤੀ ਸੀ ਤਾਇਆ ਅੱਛਾ ਮੈਂ ਵੇਲਾ ਮਤਲਬ ਤਾਇਆ ਤੈਨੂੰ ਪਤਾ ਨਹੀਂ ਲੱਗਿਆ ਕੀ ਅੱਜ ਬੀਜੇਪੀ ਦਾ ਫਾਊਂਡੇਸ਼ਨ ਡੇ ਹੈ ਲੱਗਾ ਅੱਜ ਦੇ ਦਿਨ ਹੀ ਇਹਦੀ ਸਥਾਪਨਾ ਹੋਈ ਸੀ ਜੀ ਭਾਰਤੀ ਜਨਤਾ ਪਾਰਟੀ ਹਾਂ ਪਰ ਇਸ ਭਾਰਤੀ ਜਨਤਾ ਪਾਰਟੀ 'ਚ ਹਾਂ ਜਨਤਾ ਕਿੱਥੇ ਹੈ ਇਹ ਮੇਰਾ ਅੱਜ ਦਾ ਸਵਾਲ ਤਾਇਆ ਜੋ ਤੂੰ ਤਾਂ ਸੀਰੀਅਸ ਜੇ ਸਵਾਲ ਕਰ ਜਾਣਾ ਨਾ ਸੱਚੀ ਜੀ ਕਰਦਾ ਤੈਨੂੰ ਸ਼ਾਬਾਸ਼ ਦੇ ਦਿਆ ਕਰੋ ਮੈਂ ਡਾਲਰਾਂ 'ਚ ਲੈਣਾ ਤੇਰੀ ਹੱਡੀ ਨਾ ਕੋਈ ਹਿਲ ਜਾਏ ਕਿਉਂਕਿ ਮੇਰਾ ਪਿੱਠ 'ਚ ਜੋੜ ਦੇਣੀ ਸ਼ਾਬਾਸ਼ ਦੇਣੀ ਹੁੰਦੀ ਆ ਅੱਛਾ ਨਹੀਂ ਤੇਰੇ ਲਫ਼ਜ਼ਾਂ ਦੀ ਬਹੁਤ ਹੈਗੀ ਆ ਤੇਰੇ ਲਫ਼ਜ਼ ਵੀ ਤਲਵਾਰਾਂ ਵਰਗੇ ਆ ਤੇ ਤੇਰੀ ਜ਼ੁਬਾਨ ਦਾ ਨਾਮ ਕੈਂਚੀ ਨਹੀਂ ਹੋਣਾ ਚਾਹੀਦਾ ਵੈਸੇ ਤਾਇਆ ਤੇਰੀ ਜ਼ੁਬਾਨ ਦਾ ਨਾਮ ਕੈਂਚੀ ਕਦੋਂ ਰੱਖਿਆ ਸੀ ਨਹੀਂ ਤੇਰੀ ਤਾਂ ਰੱਖਣਾ ਜੇ ਤੇ ਕੈਂਚੀ ਵਾਂਗ ਚੱਲਦੀ ਆ ਤੇਰੇ ਤੋਂ ਹੀ ਸਿੱਖਿਆ ਮੇਰੇ ਤੋਂ ਸਿੱਖਿਆ ਮੇਰੇ ਕੋ ਤਿੱਖੀ ਕਰਾਣ ਦੀ ਰਹੀ ਦੁਰੰਦਾ ਫਿਰਵਾ ਕੇ ਤਾਇਆ ਅਮਿਤ ਸ਼ਾਹ ਹੋਰਾਂ ਨੇ ਟਵੀਟ ਕੀਤਾ ਅੱਛਾ ਸ਼ੁਕਰ ਹੈ ਕੁਛ ਤੇ ਕੀਤਾ ਟਵੀਟ ਕੀਤਾ ਟਵੀਟ ਕਰਕੇ ਕਹਿੰਦੇ ਸਾਰੇ ਕਾਰਕੁਨਾਂ ਨੂੰ ਬੀਜੇਪੀ ਦੇ ਸਥਾਪਨਾ ਦਿਵਸ ਦੀਆਂ ਸ਼ੁਭਕਾਮਨਾਵਾਂ ਕਿਹੜੇ ਕੁੰਨਿਆਂ ਨੂੰ ਕਾਰਕੁਨਾਂ ਨੂੰ ਇਹ ਕੌਣ ਨੇ ਇਹ ਸਾਊਥ ਦਾ ਕੋਈ ਬੰਦਾ ਨਹੀਂ ਤਾਇਆ ਟੁੰਨਾ ਕਾਰਕੁਨਾਂ ਮੈਨੂੰ ਲੱਗਾ ਕਿ ਸਾਊਥ ਦਾ ਬੰਦਾ ਨੋ ਮਤਲਬ ਕਿ ਜਿੰਨੇ ਵੀ ਵਲੰਟੀਅਰਸ ਨੇ ਅੱਛਾ ਕਾਰਜਕਰਤਾਵਾਂ ਨੂੰ ਹਾਂ ਕਾਰਜਕਰਤਾ ਅੱਛਾ ਕਾਰਕੁਨਾਂ ਹਾਂ ਕਹਿੰਦੇ ਕਿ ਆਪਣੇ ਖੂਨ ਪਸੀਨੇ ਨਾਲ ਸਿੰਜ ਕੇ ਬੀਜੇਪੀ ਨੂੰ ਵੱਡਾ ਬਣਾਉਣ ਵਾਲੇ ਸਾਰੇ ਮਹਾਪੁਰਸ਼ਾਂ ਨੂੰ ਨਮਨ ਕਰਦਾ ਤੇ ਨਾਲ ਈਵੀਐਮ ਦਾ ਵੀ ਜ਼ਿਕਰ ਕਰ ਦਿੰਦੇ ਉਹਨੇ ਵੀ ਬਹੁਤ ਪਾਰਟੀ ਨੂੰ ਵੱਡਾ ਕੀਤਾ ਪਿੱਛੇ ਮੈਂ ਸੁਣਿਆ ਇੱਕ ਜਗ੍ਹਾ ਤੇ ਸੀਟਾਂ ਪਤਾ ਨਹੀਂ ਕਿ ਵੋਟਾਂ ਸਾਰੀਆਂ 91 ਕਿ 96 ਦੱਸਦੀ ਤਾਇਆ ਦੱਸਦੀ ਮੈਨੂੰ ਪਤਾ ਸਾਰੀ ਗੱਲ ਦਾ ਪੋਲ ਖੁੱਲ ਗਈ ਤਾਇਆ ਪੋਲ ਪੈ ਕੇ ਹੋਲ ਪਰ ਹੈਰਾਨੀ ਇਸ ਗੱਲ ਦੀ ਹੈ ਕਿ ਗੱਲ ਹੋਈ ਹੈ ਗੋਲ ਨਹੀਂ ਕਿ ਅੱਜ ਦੇ ਦੌਰ ਦੇ ਵਿੱਚ ਵੀ ਗੱਲ ਹੋਈ ਹੈ ਕਿ ਹੋ ਗਈ ਹੈ ਤੇ ਹੋਣੀ ਹੋਈ ਸੀ ਕਿਉਂਕਿ ਅੱਜ ਕੱਲ ਵਿਪਕਸ਼ ਬੜਾ ਨਾ ਤਾਇਆ ਨਹੀਂ ਕਹਿੰਦੇ ਗੋਦੀ ਮੀਡੀਆ ਕਾਫੀ ਕੁਝ ਹਜ਼ਮ ਕਰ ਜਾਂਦਾ ਆਪਾਂ ਚਲੋ ਵਧੀਆ ਹੈਗਾ ਡਾਈਜੈਸ਼ਨ ਮਿਲ ਡੀਐਸਆਰ ਦਾ ਕੈਪਸੂਲ ਖਾ ਰਹੇ ਆ ਡਾਈਜੈਸ਼ਨ ਵਧੀਆ ਰਹਿੰਦਾ ਹਾਂ ਲੈ ਤਾਇਆ ਹੁਣ ਆਪਾਂ ਗੱਲ ਕਰਦੇ ਆਂ ਈਵੀਐਮ ਦੀ ਕਰਨੀ ਚਾਹੀਦੀ ਵਧੀਆ ਗੱਲ ਹੈ ਸਮਝ ਨਹੀਂ ਆਈ ਇੰਨੇ ਵੱਡੇ ਵੱਡੇ ਮੁਲਕ ਅੱਜ ਵੀ ਬੈਲਟ ਪੇਪਰ ਦੇ ਨਾਲ ਚੋਣਾਂ ਕਰਵਾਉਂਦੇ ਨੇ ਵੋਟਾਂ ਪੈਂਦੀਆਂ ਨੇ ਪਰ ਕਹਿੰਦੇ ਇੰਡੀਆ ਜ਼ਿਆਦਾ ਹੀ ਕੁਝ ਤਰੱਕੀ ਕਰ ਗਿਆ ਇਸ ਲਈ ਈਵੀਐਮਸ ਦੇ ਨਾਲ ਉੱਥੇ ਵੋਟਾਂ ਪੈਂਦੀਆਂ ਨੇ ਸਾਡੇ ਤੇ ਚਿਪਕੋ ਅੰਦੋਲਨ ਹੋਇਆ ਸੀ ਨਾ ਹਾਂ ਉਹ ਇਸੇ ਕਰਕੇ ਕਾਗਜ਼ ਬਚਾ ਰਹੇ ਆ ਨਹੀਂ ਕਾਗਜ਼ ਬਚਾ ਰਹੇ ਆ ਜਾਂ ਕਾਹਦਾਂ ਚ ਸਰਕਾਰ ਬਚਾਰੇ ਕਹਿ ਰਿਹਾ ਸਿੱਧੀ ਗੱਲ ਕਰ ਲੈ ਮੈਂ ਕਿਹਾ ਤੂੰ ਸਿੱਧਾ ਕੀ ਕਹਿ ਰਿਹਾ ਲੋਕੀ ਸਮਝ ਗਏ ਨੇ ਤੂੰ ਵੀ ਗੱਲਾਂ ਸਿੱਧੀਆਂ ਹੀ ਕਰਦੀਆਂ ਹਾਏ 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 ਮੈਂ ਕਹਿੰਦਾ ਪਿਆ ਤੇਰੀ ਪੂਰੀ ਸਾਡੀ ਅਨੀਤਾ ਦੇਵਗਨ ਵਰਗੀ ਹੈ ਹਾਂਜੀ ਅਨੀਤਾ ਦੇਵ ਮੇਰੀ ਕੂਚੀ ਮੇਰੀ ਮੂਚੀ ਮੇਰੀ ਸੋਨਾ ਬਾਜ ਪਰ ਗੱਲ ਇਹ ਹੈ ਤਾਇਆ ਕਿ ਇਹ ਜਿਹੜੀ ਈਵੀਐਮ ਫੜੀ ਗਈ ਹੈ ਇਹ ਅਸਲ ਦੇ ਵਿੱਚ ਅਸਾਮ ਦਾ ਇੱਕ ਪੋਲਿੰਗ ਬੂਥ ਹੈ ਜਿੱਥੇ ਨਾ 90 ਰਜਿਸਟਰਡ ਵੋਟਾਂ ਨੇ ਓ ਨੋ ਹੈ ਨਾ ਮਤਲਬ ਪੋਲਿੰਗ ਬੂਥ ਦੇ ਉੱਪਰ 90 ਰਜਿਸਟਰਡ ਵੋਟਾਂ ਨੇ ਪਰ ਈਵੀਐਮ ਦੇ ਵਿੱਚੋਂ 171 ਵੋਟਾਂ ਨਿਕਲੀਆਂ ਨੇ ਇਹਦਾ ਮਤਲਬ ਕਿ 90 ਤੇ 90 ਪ੍ਰੈਗਨੈਂਟ ਸੀਗੇ What do you mean? ਉਹਨਾਂ ਦੀ ਐਡਵਾਂਸ ਪਵਾਤੀਆਂ ਕਿ ਆਉਣ ਵਾਲੇ ਬੱਚੇ ਵੀ ਪਾਲਣ ਪਰ ਤਾਇਆ ਵੋਟ ਤਾਂ 18 ਸਾਲ ਦੀ ਉਮਰ ਤੋਂ ਬਾਅਦ ਪਾ ਸਕਦੇ ਹੋ ਜਿੱਥੇ ਮੈਂ ਕਹਿੰਦਾ ਵਾ ਈਵੀਐਮ ਚੱਕੀਆਂ ਜਾ ਸਕਦੀਆਂ ਉੱਥੇ 18 ਸਾਲ 19 ਸਾਲ ਕੀ ਹੈ ਇਹ ਤੇ ਜੰਮਦੇ ਬੱਚੇ ਦੀ ਵੋਟ ਪਵਾ ਦੇਣ ਲੋਕਾਂ ਨੇ ਕਹਿਣਾ ਹੈਗਾ ਕਿ ਨਿਸ਼ਾਨ ਕਿਉਂ ਲੱਗਾ ਬੱਚੇ ਦੀ ਉਂਗਲ ਤੇ ਮਾਂ-ਬਾਪ ਨੇ ਅੱਗੇ ਹੋਰ ਚਵਲ ਮਾਰ ਦੇਣੀ ਹੈ ਪੋਲੀਓ ਦੀ ਡ੍ਰੌਪਸ ਪਿਆ ਕੇ ਆਏ ਆ ਲਓ ਜੀ ਆ ਗਏ ਆ ਤੇ ਪੂਰਾ ਗਾਹ ਪਾ ਗਏ ਆ ਪੰਜਾਬੀ ਰੇਡੀਓ ਯੂਐਸਏ ਤੇ ਖਾਸੇ ਚਾਰੇ ਪਾਸੇ ਪੰਜਾਬੀ ਰੇਡੀਓ ਯੂਐਸਏ ਤੇ ਗੱਲਾਂ ਬਾਤਾਂ ਸੁਣ ਰਹੇ ਹੋ ਤੁਸੀਂ ਤਾਇਆ ਸ਼ੰਕੀ ਬਿਲਕੁਲ ਤੇ ਹਰਮਨਪ੍ਰੀਤ ਕੌਰ ਦੇ ਦੇਖੋ ਵਕਤ ਕਿੰਨਾ ਬਦਲ ਗਿਆ ਵਾਕਈ ਹਰਮਨ ਮੰਨਦੀ ਹੈ ਕਿ ਨਹੀਂ ਮੰਨਦੀ ਵਕਤ ਦੀ ਤੋਹੀਨ ਤੇ ਨਹੀਂ ਕਹਿ ਸਕਦੇ ਪਰ ਵਕਤ ਦਾ ਆਪਣਾ ਨਜ਼ਾਕਤ ਹੈ ਸੌਰੀ ਨਜ਼ਾਕਤ ਹੈ ਹਾਂ ਤੇ ਇਹ ਜਿਹੜਾ ਬਦਲਿਆ ਇੱਕ ਟਾਈਮ ਹੁੰਦਾ ਸੀਗਾ ਲੋਕੀ ਆਂਦੇ ਹੁੰਦੇ ਸੀਗੇ ਨਾ ਘਰਾਂ 'ਚ ਕਿ ਅਸੀਂ ਕਿਹਾ ਕਰਦੇ ਸੀਗੇ ਆਜੋ ਕੁੱਤੇ ਦੇ ਟੀਕੇ ਲੱਗੇ ਆ ਹੁਣ ਇੰਨਾ ਟਾਈਮ ਆ ਗਿਆ ਲੋਕਾਂ ਨੇ ਘਰ ਨਾ ਪਕਣਾ ਆਜੋ ਸਾਡੇ ਟੀਕੇ ਲੱਗੇ ਆ ਗੱਲ ਸਹੀ ਆ ਤਾਇਆ ਪਰ ਇਹ ਟੀਕਿਆਂ ਤੋਂ ਸੱਚ ਮੈਨੂੰ ਇੱਕ ਹੋਰ ਗੱਲ ਯਾਦ ਆਈ ਉਧਰ ਕਹਿੰਦੇ ਨੇ ਕਿ ਲੋਕਡਾਊਨ ਦਾ ਡਰ
ਇੱਕ ਵਾਰ ਫਿਰ ਤੋਂ ਲੋਕਾਂ ਦੇ ਸਿਰਾਂ ਤੇ ਮੰਡਰਾਉਣ ਲੱਗ ਗਿਆ ਲੋਕੀ ਡਰ ਰਹੇ ਨੇ। ਮੈਂ 100% ਸ਼ੋਰ ਆ ਕਿ ਲੋਕਡਾਊਨ ਲੱਗਣਾ ਹੀ, ਕਿਉਂਕਿ ਦੇਖਣਾ ਮਹਾਰਾਸ਼ਟਰ ਦੇ ਵਿੱਚ ਤੇ ਲੱਗ ਰਿਹਾ। ਹਾਂ, ਤੇ ਇਸ ਹਿਸਾਬ ਨਾਲ ਮਤਲਬ ਕਿ ਕਾਫੀ ਹੱਦ ਤੱਕ ਉਹਨਾਂ ਨੇ ਮਹਾਰਾਸ਼ਟਰ ਦੇ ਵਿੱਚ ਕੰਮ ਕਰ ਦਿੱਤਾ ਹੈ। ਤੇ ਇਹ ਜੋ ਹਾਲਾਤ ਮੈਨੂੰ ਲੱਗਦਾ ਪਿਆ ਨਾ ਕਰਦੇ ਹੋਏ 20 ਤੋਂ 30 ਦਿਨ ਦਾ ਲੋਕਡਾਊਨ ਲੱਗੂਗਾ। ਪਤਾ ਨਹੀਂ ਤਾਂ ਲੱਗੂਗਾ ਕਿ ਨਹੀਂ ਲੱਗੂਗਾ, ਕਿਉਂਕਿ ਕੈਪਟਨ ਨੇ ਵੀ ਕਿਹਾ। ਤੇ ਮੇਰੇ ਕੋਲ ਵਿਕਲਪ ਕੋਈ ਬਚਿਆ ਨਹੀਂ ਹੈਗਾ, ਮੇਰੇ ਕੋਲ ਫਿਰ ਲੋਕਡਾਊਨ ਹੀ ਬਚਿਆ ਹੈ। ਹਾਂ, ਕੈਪਟਨ ਦਾ ਬਿਆਨ ਆਇਆ ਸੀਗਾ। ਕੈਪਟਨ ਸਾਹਿਬ ਨੇ ਕਹਿਤਾ ਹਾਂ ਠੇਕੇ ਬੰਦ ਹੋਣਗੇ ਕਿ ਨਹੀਂ, ਇਹਦੇ ਬਾਰੇ ਕੁਝ ਨਹੀਂ ਕਿਹਾ। ਕਹਿੰਦੇ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਉਹ ਵੀ ਇਸੇ ਡਰ ਸਹਿਮ ਦਾ ਕਰਕੇ ਵਾਪਸ ਆਪਣੇ ਪਿੰਡਾਂ ਨੂੰ ਜਾਣ ਲੱਗ ਗਏ ਨੇ। ਬਾਹੀ ਤੇ ਚੱਕਰ ਹੈਗਾ। ਮੈਂ ਤੇ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਕੈਪਟਨ ਸਾਹਿਬ, ਬੱਸਾਂ ਫ੍ਰੀ ਕਰਦੀਆਂ ਬਹੁਤ ਵਧੀਆ ਕਿ ਰੱਬ ਦਾ ਵਾਸਤਾ। ਹੁਣ ਕਿਤੇ ਨਾ ਪੰਜਾਬ ਦੀਆਂ ਔਰਤਾਂ ਪਾਸੇ ਟ੍ਰੇਨਾਂ ਨਾ ਫ੍ਰੀ ਕਰ ਦਿਓ। ਹੁਣ ਤਾਂ ਬੱਸੇ ਜਾ ਰਹੀਆਂ ਨੇ ਪੇਕੇ, ਪਤਾ ਲੱਗੇ ਟ੍ਰੇਨ ਫ੍ਰੀ ਕੀਤੀ ਹੈ ਕਿ ਯਮੁਨਾ ਕਿਨਾਰੇ ਚੱਕ ਕੇ ਲਿਆਣਾ ਪੈ ਰਿਹਾ। ਨਹੀਂ ਤਾਇਆ, ਚੱਲ ਕੋਈ ਗੱਲ ਨਹੀਂ, ਮੇਰੀ ਗੱਲ ਸੁਣ। ਪਰ ਮੈਂ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਉਹਨਾਂ ਨੂੰ ਇੱਕ ਵਾਰ ਧੰਨਵਾਦ ਕਹਿਣਾ ਚਾਹੁੰਦੀ ਆ। ਪੁੱਛ ਕਿਉਂ? ਕਾਹਦੇ ਵਾਸਤੇ? ਤਾਇਆ ਤੈਨੂੰ ਪਤਾ ਨਹੀਂ ਕੇਂਦਰ ਸਰਕਾਰ ਨੇ ਪੰਜਾਬ ਨੂੰ ਭੰਡਣ ਦਾ ਇੱਕ ਹੋਰ ਮੌਕਾ ਲੱਭਿਆ ਸੀ। What kind of ਮੌਕਾ is this? ਲੈ ਤੈਨੂੰ ਪਤਾ ਹੀ ਨਹੀਂ ਲੱਗਿਆ। ਗੰਭੀਰ ਇਲਜ਼ਾਮ ਲਗਾਏ ਗਏ ਨੇ ਪੰਜਾਬ ਤੇ। ਕਿਹੜਾ ਇੰਨਾ ਗੰਭੀਰ ਇਲਜ਼ਾਮ ਜਿਹੜਾ ਮੇਰੇ ਤੱਕ ਨਹੀਂ ਪਹੁੰਚਿਆ? ਤਾਇਆ ਤੈਨੂੰ ਪਤਾ ਹੈ ਜਿਹੜੇ ਪੀਯੂਸ਼ ਗੋਇਲ ਆ, ਅੱਛਾ, ਰੇਲ ਮੰਤਰੀ, ਹਾਂਜੀ, ਹੋਰ ਵੀ ਕਈ ਮੰਤਰਾਲੇ ਨੇ ਉਹਨਾਂ ਦੇ ਕੋਲ। ਹਾਂ, ਸੰਭਲ ਦਾ ਇੱਕ ਵੀ ਨਹੀਂ ਪਿਆ ਇਹਨਾਂ ਕੋ। ਉਧਰ ਨਹੀਂ ਜਾਣਾ ਆਪਾਂ। ਉਹਨਾਂ ਨੇ ਇੱਕ ਗੱਲ ਦਾ ਦਾਵਾ ਕੀਤਾ ਸੀ ਕਿ ਆਪ ਨਹੀਂ ਜਾ ਰਹੇ ਕਿਤੇ। ਉਹ ਤੂੰ ਮੈਨੂੰ ਦੱਸਣ ਦੇਗਾ ਤਾਂ ਇਹ ਗੱਲ ਕਿ ਨਹੀਂ? ਪੜਾਸ ਤਾਇਆ ਤੂੰ ਜਾਂ ਤਾਂ ਪੜਾਸ ਕਰ ਲੈ ਜਾਂ ਗੱਲ ਸੁਣ ਲੈ। ਨਹੀਂ ਗੱਲ ਸੁਣ ਲੈ, ਰਹਿਣ ਦੇ ਤਾਇਆ ਤੂੰ। ਉਧਰ ਭਾਈ ਸਾਹਿਬ ਆ ਗਏ ਨੇ। ਇੱਕ ਤੇ ਬਾਰ-ਬਾਰ ਆ ਜਾਂਦੇ, ਤੁਹਾਨੂੰ ਕੰਮ ਕੋਈ ਨਹੀਂ ਹੈਗਾ ਜਦ ਬੰਦਾ ਪੁੱਛੇ। ਤਾਇਆ ਉਹਨਾਂ ਨੇ ਗਾਣੇ ਗਾਉਣੇ ਨੇ। ਅੱਛਾ, ਗਾਲੋ ਮੈਨੂੰ ਲੱਗਾ ਮੈਂ ਕਮੇਟੀ ਦੀ ਕਿਸ਼ਤ ਮੰਗਣ ਆਏ। ਮੈਂ 2-4 ਮਾਰੀਆਂ ਨੇ ਲੋਕਾਂ ਦੀਆਂ। ਹਾਂ ਤਾਇਆ, ਹੁਣ ਮੈਂ ਤੈਨੂੰ ਦੱਸਦੀ ਆ ਗੰਭੀਰ ਇਲਜ਼ਾਮ ਦੇ ਬਾਰੇ। ਦੱਸੋ। ਗੰਭੀਰ ਇਲਜ਼ਾਮ ਲਗਾਇਆ ਕਿ ਜਿਹੜੇ ਸਰਹੱਦੀ ਖੇਤਰ ਨੇ ਉੱਥੋਂ ਜਿਹੜੇ ਕਿਸਾਨ ਨੇ, ਉਹ ਜਿਹੜੇ ਮਜ਼ਦੂਰ ਆਉਂਦੇ ਨੇ ਆਪਣੇ ਪ੍ਰਵਾਸੀ ਮਜ਼ਦੂਰ, ਉਹਨਾਂ ਨੂੰ ਬੰਦੂਆ ਮਜ਼ਦੂਰ ਬਣਾ ਰਹੇ ਨੇ, ਉਹਨਾਂ ਨੂੰ ਨਸ਼ੇ ਦੀ ਲੱਤ ਲਾ ਰਹੇ ਨੇ। ਔਰ BSF ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ। BSF ਨੇ 58 ਦੇ ਕਰੀਬ ਜਿਹੜੇ ਇਹੋ ਜਿਹੇ ਮਜ਼ਦੂਰ ਨੇ ਉਹਨਾਂ ਨੂੰ ਛੁਡਾਇਆ ਕਿਸਾਨਾਂ ਦੇ ਕੋਲੋਂ। ਹੁਣ ਮੈਨੂੰ ਇਹ ਨਹੀਂ ਸਮਝ ਆਈ ਕਿ BSF ਦਾ ਕੰਮ ਜਿਹੜਾ ਹੈ ਉਹ ਸਰਹੱਦਾਂ ਦੀ ਰਾਖੀ ਕਰਨਾ ਹੈ ਕਿ ਉਹ ਮਤਲਬ ਮਜ਼ਦੂਰਾਂ ਦੇ ਵੱਲ ਵੇਖ ਰਹੇ ਨੇ, ਖੇਤਾਂ ਵੱਲ ਵੇਖ ਰਹੇ ਨੇ ਕਿ ਕੀ ਹੋ ਰਿਹਾ ਹੈ। ਚਲੋ ਫਿਰ ਹੋ ਸਕਦਾ ਹੈਗਾ ਕਿ ਇਹ ਵਾਲੀ ਸੈਨਾ ਇੱਧਰ ਕਰਤੀ ਹੋਵੇ। ਪਰ ਦੂਸਰੇ ਬੰਨੇ ਜਿਹੜੇ ਮਜ਼ਦੂਰ ਨੇ, ਪ੍ਰਵਾਸੀ ਮਜ਼ਦੂਰ, ਉਹਨਾਂ ਨੇ ਇਕੱਠੇ ਹੋ ਕੇ ਸਰਕਾਰ ਦੇ ਪੁਤਲੇ ਫੂਕੇ ਨੇ। ਉਹ ਕਹਿੰਦੇ ਸਾਨੂੰ ਤਾਂ ਅੱਜ ਤੱਕ ਕਦੇ ਕੋਈ ਸਮੱਸਿਆ ਹੀ ਨਹੀਂ ਆਈ। ਐਕਚੁਅਲ ਦੇ ਵਿੱਚ ਜੋ ਅਸੀਂ ਇੱਥੇ ਆ ਕੇ ਕਰ ਰਹੇ ਹਾਂ, ਅਸੀਂ ਆਪਣੀ ਜੀਵਿਕਾ ਕਮਾਉਂਦੇ ਕੈਨੇਡਾ ਅਮਰੀਕਾ ਜੀ। ਉਹਨਾਂ ਦਾ ਕੈਨੇਡਾ ਅਮਰੀਕਾ ਪੰਜਾਬ ਹੈ। ਉਹ ਜੋ ਮਿਹਨਤ ਕਰ ਰਹੇ ਨੇ, ਰੋਜੀ ਰੋਟੀ ਖਾ ਰਹੇ ਨੇ। ਸਾਡੇ ਤੇ ਆ ਮੇਰੇ ਘਰ ਦੇ ਵਿੱਚ ਇੱਕ ਹੈਗਾ ਮੁੰਡਾ, ਗੋਪੀ ਉਹਦਾ ਨਾਮ ਹੈ। ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਤੇਰਾ ਉੱਥੇ ਚੰਗਾ ਭਲਾ ਬਿਹਾਰ 'ਚ 6-7 ਮੰਜ਼ਿਲ ਦਾ ਘਰ ਹੈ, ਤੂੰ ਇੱਥੇ ਨਿੱਕੇ ਜਿਹੇ ਕਮਰੇ 'ਚ ਰਹਿਣਾ ਪਿਆ ਕਿਉਂ? ਉਹ ਕਹਿੰਦਾ ਸਾਨੂੰ ਪੰਜਾਬ 'ਚ ਚੰਗੀ ਐਜੂਕੇਸ਼ਨ ਮਿਲਦੀ ਹੈ, ਸਾਡੇ ਬੱਚੇ ਅੰਗਰੇਜ਼ੀ, ਹਿੰਦੀ, ਪੰਜਾਬੀ ਤਿੰਨੋਂ ਜਿਹਾ ਸਿੱਖ ਰਹੇ ਨੇ, ਉੱਥੇ ਜਾ ਕੇ ਚੰਗੀ ਨੌਕਰੀ ਕਰਨਗੇ। ਜ਼ਮੀਨ ਤੇ ਚਲੋ ਹੈਗੀ ਹੋਈ ਆ ਉੱਥੇ। ਹੁਣ ਅਗਲਾ 6 ਮਰਲੇ ਛੱਡ ਕੇ ਜਿੱਥੇ ਨਿੱਕੀ ਜਿਹੀ ਬਰਸਾਤੀ 'ਚ ਰਹਿਣ ਆਇਆ, ਉਹਨੂੰ ਕੁਝ ਪੋਜ਼ਿਟਿਵ ਲੱਭਾ ਚਾਹੀ ਆਇਆ। ਬਿਲਕੁਲ। ਤੇ ਸਰਕਾਰਾਂ ਸਾਨੂੰ ਭੰਡਣ ਦਾ ਮੌਕਾ ਹੀ ਨਹੀਂ ਜਾਣ ਦਿੰਦੀਆਂ। ਸ਼ੁਕਰ ਹੈ ਕਿਤੇ ਸਰਕਾਰ ਦੇ ਹੱਥ ਕੈਨੇਡਾ ਅਮਰੀਕਾ ਦੇ ਵੀਜ਼ੇ ਨਹੀਂ ਰਹੇ, ਉਹਨਾਂ ਨੇ ਭੰਨੀਆਂ ਪਾ ਜਾਣੀਆਂ ਸੀ। ਬਿੱਲੋ ਬੱਗੇ ਬਿੱਲੇ ਆਂਦਾ ਕੀ ਕਰੇਂਗੀ, ਤਲ ਕੇ ਖਾਏਗੀ। ਮੇਰੇ ਗਾਣੇ ਦਾ ਸਤਿਆਨਾਸ਼ ਕਰਤਾ ਨਾ। ਹੋਰ ਕੀ ਕਰੇਗੀ? ਉਹਨੇ ਵੀ ਤਾਂ ਬਿੱਲੋ ਨੇ ਬੱਗੇ ਬਿੱਲੇ ਨੂੰ ਕੀ ਕਹਿਣਾ? ਹਾਏ ਮੰਮੀ ਬਿੱਲਾ, ਹਾਈ ਇਹ ਕਰਨਾ ਉਹਨੇ। ਨਹੀਂ ਤੂੰ ਬਿੱਲਾ ਜੋੜਦਾ ਬਿੱਲੋ ਬੱਗੀ ਨਾਲ ਹੈ, ਉਹਦਾ ਕੋਕਰੇਜ ਵੇਖ ਕੇ ਤਰ੍ਹਾਂ ਨਿਕਲ ਜਾਂਦਾ। ਹਾਏ ਮੰਮੀ ਕੀ ਲਿਆ? ਤੂੰ ਵੀ ਏਦਾਂ ਕਰਦੀ ਹੈ? ਮੈਂ ਨਹੀਂ ਕਰਦੀ ਕੁਝ। ਕਿਉਂ ਨਹੀਂ ਕਰਦੀ? ਤਾਂ ਮੈਂ ਨਹੀਂ ਡਰਦੀ। ਹਾਏ ਬਹੁਤ ਜ਼ਿਆਦਾ ਮਤਲਬ ਕਹਿ ਲੋ ਕਿ ਇਮਾਨਦਾਰ ਤੇ ਜੋਰੋ ਸ਼ੋਰਾ ਵਾਲੀ ਲੜਕੀ ਹੈਗੀ ਤੇ ਕੋੜੀ ਕਰ ਲਈ ਖਾ ਜਾਂਦੀ ਹੈ। ਛੀ ਐਡੀ ਵੀ ਨਹੀਂ ਆ। ਸ਼ਬੂਤੀ ਕਿੰਨੀ ਗੰਦੀ ਗੱਲ ਕੀਤੀ ਤਾਇਆ। ਅੱਛਾ ਨਹੀਂ ਫਰਾਈ ਕਰਕੇ ਮਿਸ ਸ਼ਿਪਰੀ ਮੈਂ ਨਹੀਂ ਕੁਝ ਵੀ ਖਾਂਦੀ। ਛੀ ਮੇਰੀ ਗੱਲ ਸੁਣ ਤਾਇਆ, ਉਧਰ ਕਹਿੰਦੇ ਮੌਸਮ ਵੀ ਬਹੁਤ ਜ਼ਿਆਦਾ ਬਦਲ ਗਿਆ ਪੰਜਾਬ ਦਾ। ਹਾਂ, ਕਹਿ ਰਹੇ ਨੇ ਕਿ 48 ਘੰਟਿਆਂ ਦੇ ਵਿੱਚ ਬਾਰਿਸ਼ ਪੈ ਸਕਦੀ ਹੈ, ਪਰ ਇਹ ਮੀਂਹ ਪੈਣਾ ਨਹੀਂ ਚਾਹੀਦਾ। ਕਾਰਨ ਕਣਕਾਂ ਲਈ ਨੁਕਸਾਨਦੇਹ ਹੈ। ਬਿਲਕੁਲ ਪਰ ਕਹਿੰਦੇ ਨੇ ਕਿ ਰੱਬ ਦੇ ਘਰ ਦੇਰ ਹੈ, ਅੰਧੇਰ ਨਹੀਂ। ਪਰ ਦੇਖੋ ਕੀ ਬਣਦਾ ਹੈ, ਕਿੱਦਾਂ ਬਣਦਾ ਹੈ। ਜੋ ਰੱਬ ਨੇ ਸੋਚਿਆ ਉਹਨੇ ਸੋਚ ਸਮਝ ਕੇ ਸੋਚਿਆ ਹੋਇਆ। ਉਹ ਤਾਂ ਹੈ, ਪਰ ਤਾਇਆ ਫਿਰ ਵੀ ਜਿਹੜੇ ਵਿਚਾਰੇ ਕਿਸਾਨ ਨੇ ਉਹਨਾਂ ਦੇ ਮੱਥੇ ਦੇ ਉੱਪਰ ਚਿੰਤਾ ਦੀਆਂ ਲਕੀਰਾਂ ਆਪਾਂ ਸਾਫ਼ ਵੇਖ ਸਕਦੇ ਹਾਂ। ਮੈਂ ਸੋਚਦਾ ਹਾਂ ਕਿ ਕੋਈ ਏਦਾਂ ਦੀ ਟੈਕਨੀਕ ਕਿਉਂ ਨਹੀਂ ਆਉਂਦੀ ਕਿ ਜਦੋਂ ਕਿਤੇ ਬੇਲੋੜੀਂਦੀ ਬਾਰਿਸ਼ ਆ ਜਾਏ ਤਾਂ ਉਹਦੇ ਉੱਤੇ ਕੁਝ ਕੀਤਾ ਜਾ ਸਕੇ। ਇਦਾਂ ਦਾ ਕਿਉਂ ਨਹੀਂ ਕੁਝ ਹੋ ਸਕਦਾ? ਮਤਲਬ ਕੋਈ ਏਦਾਂ ਦਾ ਨਹੀਂ ਆ ਸਕਦਾ ਸਿਸਟਮ, ਹਾਈਡ੍ਰੋਲਿਕ ਸਿਸਟਮ ਕਿ ਬਾਰਿਸ਼ ਆਈ ਬਟਨ ਨੱਪਿਆ ਆਪਣਾ ਵਿਗਿਆਨੀ ਹੈ, ਕਰ ਕੋਈ ਕੋਸ਼ਿਸ਼। ਮੈਂ ਕਰਨ ਨੂੰ ਕਰਦੇ ਵਾ, ਸਰਕਾਰ ਲਾਇਸੈਂਸ ਮਾਰ ਜਾਂਦੇ। ਮੈਨੂੰ ਫ੍ਰੀ ਚ ਕਰਨ ਦੋ ਇੱਕ ਵਾਰੀ ਕੰਮ ਦੇਖਣਾ, ਮੈਂ ਸਾਰੇ ਖੇਤ ਕਵਰ। ਤਾਇਆ ਹਾਂਜੀ ਕੀ ਹਾਲ ਹੈ ਫਿਰ? ਬਹੁਤ ਵਧੀਆ, ਬਹੁਤ ਵਧੀਆ, ਵਧੀਆ ਵਧੀਆ ਵਧੀਆ। ਇੰਨਾ ਵਧੀਆ ਹੋ ਗਿਆ? ਹਾਂ
ਕੀ ਗੱਲ? ਵੈਸੇ ਹੀ ਬਸ ਤੂੰ ਮੈਨੂੰ ਦੁਖੀ ਦੇਖਣਾ ਚਾਹਨੀ ਹੈ। ਨਹੀਂ ਮੈਂ ਕਿਹਾ ਸ਼ਾਇਦ ਅੱਜ ਕੱਲ ਐਦਾਂ ਦੀਆਂ ਹੁੰਦੀਆਂ ਨੇ ਉਹ ਕੁੜੀਆਂ ਕਿਹੜੀਆਂ ਜਿਹੜੀਆਂ ਮਤਲਬ ਕਿ ਬਰਦਾਸ਼ਤ ਨਹੀਂ ਕਰ ਪਾਉਂਦੀਆਂ ਕਿ ਕੋਈ ਨਾਲ ਬੈਠਾ ਇੰਨਾ ਖੁਸ਼ ਕਿਉਂ। ਤਾਇਆ ਮੈਂ ਤਾਂ ਪੁੱਛਿਆ। ਐਦਾਂ ਦੀਆਂ ਹੁੰਦੀਆਂ ਨੇ ਉਹ ਬੀਬੀਆਂ ਜਿਹੜੀਆਂ ਅੱਖਾਂ ਨਾਲ ਮੈਂ ਕਹਿੰਦਾ ਸਾਹਮਣੇ ਜਿਹੜੀਆਂ ਸ਼ੂਟ ਛਾੜਦੇ ਨੇ। ਤਾਇਆ ਮੈਂ ਕਹਿੰਦਾ ਆਪ ਪੀਕੋ ਕਰਵਾਉਂਦੀਆਂ ਚੁੰਨੀ ਨਹੀਂ ਤੇ ਦੂਜੀਆਂ ਤੇ ਜਨਾਨੀਆਂ ਦੀ ਚੁੰਨੀ 'ਚ ਬਹਿ ਕੇ ਨੁਕਸ ਕਰਦੀਆਂ ਨੇ। ਤਾਇਆ ਇਹ ਹੁੰਦੀਆਂ ਨੇ ਉਹ ਜਿਹੜੀਆਂ ਖੜੇ ਖੜੇ ਕਿਸੇ ਦੇ ਰਿਸ਼ਤੇ 'ਚ ਭਾਨੀ ਮਾਰ ਦਿੰਦੀਆਂ। ਤਾਇਆ ਮੈਂ ਤਾਂ ਤੇਰਾ ਜ਼ਖਮ ਛੇੜਨ ਦੀ ਕੋਸ਼ਿਸ਼ ਕੀਤੀ ਸੀ। ਤੇਰੀ ਸੱਸ ਤੂੰ ਛੇੜਿਆ ਨਹੀਂ ਛਿਲਦਾ। ਹਾਂ ਵੀ ਤੇਰੀ ਸੱਸ ਚਲੇਗੀ ਕਿ ਨਹੀਂ ਮੈਂ ਤਾਂ ਜਾਣ ਪੁੱਛੀ ਜਾਂਦੀ ਸੀ ਵੀ ਠੀਕ ਹੈ ਚੱਲ ਜੇ ਕਿਤੇ। ਰੱਬ ਵੀ ਪਤਾ ਨਹੀਂ ਹਜੇ ਉਹਨੇ ਨਾ ਹਾਇਰਿੰਗ ਬੰਦ ਕੀਤੀ ਹੈ। ਰੱਬ ਨੇ ਹਾਇਰਿੰਗ ਬੰਦ ਕੀਤੀ ਹੈ। ਹੱਸਣਾ ਸੀ ਇੱਥੇ ਹੋ ਗਿਆ ਇਹ ਕੀ ਹੈ ਹੱਸੀ ਸੀ। ਚਲੋ ਠੀਕ ਹੈ ਤਾਇਆ ਐ ਨਾ ਕਿਆ ਕਰ ਦੇਖ ਲੰਮੀਆਂ ਉਮਰਾਂ ਹੋਣ ਤੇਰੀ ਸੱਸ ਦੀਆਂ ਕਾਹਦੇ ਵਾਸਤੇ ਕਿਉਂਕਿ ਸੱਸ ਵੀ ਤਾਇਆ ਇੱਕ ਬਹੁਤ ਇੰਪੋਰਟੈਂਟ ਪਾਰਟ ਆ ਫੈਮਿਲੀ। ਰੱਖ ਲਓ ਤੁਸੀਂ ਲੈ ਜਾਓ। ਤਾਇਆ ਮੈਨੂੰ ਮੇਰੀ ਦੇਗਾ ਰੱਬ ਹੈ ਮੈਨੂੰ ਮੇਰੀ ਦੇਗਾ। ਤੈਨੂੰ ਦੱਸ ਲੱਗੂ ਪਤਾ ਕੀ ਭਾਵ ਵਿਕਦੀ ਹੈ ਜਾਂ ਰਾਹ ਪਿਆ ਜਾਣੇ ਜਾਂ ਵਾਹ ਪਿਆ ਜਾਣੇ ਜਾਂ ਠਾ ਠਾ ਪਿਆ ਜਾਣੇ। ਹਾਏ ਵੇ ਮੇਰਾ ਪੈਰ ਸੌ ਗਿਆ ਈ। ਆਏ ਕੀੜੀਆਂ ਜੇ ਲੜਦੀਆਂ ਮੈਨੂੰ। ਤਾਇਆ ਮੈਂ ਪੈਰ ਤੇ ਪੈਰ ਮਾਰ ਕੇ ਵੇਖਾਂ। ਕੀੜੀਆਂ ਮਾਰਨੀਆਂ ਨਹੀਂ ਐ ਮੈਂ। ਜਾਗ ਜਾਏਗਾ ਨਾ ਪੈਰ ਤੇ ਕੀੜੀ ਲੜ ਕੁਰਸੀ ਰੱਖ ਕੇ ਵੇਖਾ ਪੈਰ ਤੇ। ਨਹੀਂ ਰਹਿਣ ਦੇ ਕੀੜੀਆਂ ਲੜਦੀਆਂ ਚੰਗੀਆਂ ਨੇ ਪੈਰ ਵਿੰਗਾ ਨਹੀਂ ਕਰਾਣਾ ਮੈਂ। ਅੱਛਾ ਚੱਲ ਜਾਂਦੇ ਜਾਂਦੇ ਫਿਰ ਆਪਾਂ ਹੁਣ ਚੱਲੇ ਆ ਕਿਉਂਕਿ ਟਾਈਮ ਹੋ ਗਿਆ। ਜਾਂਦੇ ਜਾਂਦੇ ਗਾਣੇ ਦੇ 2 ਬੋਲ ਸੁਣਾ ਜਾ ਤਾਇਆ। ਅੱਛਾ ਫਿਰ ਹਾਂ ਸੁਣ ਉਹ ਤੇਰਾ ਯਾਰ ਡਿਫਾਲਟਰ ਤਾ ਹੋਏ। ਇੱਕ ਮਿੰਟ ਤੂੰ ਐਵੇਂ ਹੀ ਨਾ ਖਿੱਲਰ ਜਾ ਕਰ। ਤੂੰ ਉਹ ਬੋਲੀ ਪਾ ਦੇ ਕਿਹੜੀ ਕਿ ਉਹ ਜਿਹੜਾ ਜਾਣ ਵਾਲੀ ਨਹੀਂ ਹੁੰਦੀ ਕੱਢ ਮਿੱਤਰਾ ਫੁਲਕਾਰੀ ਹੱਕਾਂ ਕਰ ਵੱਜੀਆਂ। ਕੱਢ ਮਿੱਤਰਾ ਫੁਲਕਾਰੀ ਹੱਕਾਂ ਕਰ ਵੱਜੀਆਂ ਉਹ ਮੇਰੇ ਜਾਨ ਦਾ ਹੋ ਗਿਆ ਵੇਲਾ ਕੰਨ ਖਾ ਗਿਆ। ਮੇਰੇ ਜਾਨ ਦਾ ਹੋ ਗਿਆ ਵੇਲਾ ਚੱਕੋ ਚੈਨਲ ਕੇਲਾ ਦੁਨੀਆ ਹੈ ਰੰਗੀਨ ਮੇਲਾ ਉਹ ਮੇਲਾ ਉਹ ਮੇਲਾ 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 ਮੇਲਾ। ਚਲੋ ਚੱਲਦੇ ਆ ਕੱਲ ਮਿਲਦੇ ਆ। ਆਪਦਾ ਖਿਆਲ ਰੱਖੋ ਮਾਸਕ ਮੂੰਹ ਤੇ ਪਾਓ। ਦੇਖੋ ਜੀ ਇਹ ਜਿਹੜਾ ਲੋਕਾਂ ਨੂੰ ਮੂੰਹ ਦਿਖਾਉਂਦੇ ਫਿਰਦੇ ਹੋ ਨਾ ਜੇ ਕਰੋਨਾ ਹੋ ਗਿਆ ਤੇ ਮੂੰਹ ਦਿਖਾਣ ਕਾਬਲ ਨਹੀਂ ਰਹੋਗੇ। ਵਾਹ ਤਾਇਆ ਵਾਹ 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 ਵਾਹ। ਤੇ ਅਸੀਂ ਚੱਲਦੇ ਆ ਫਿਰ ਮਿਲਾਂਗੇ। ਦਿਓ ਇਜਾਜ਼ਤ ਤੁਹਾਨੂੰ ਦੋਵਾਂ ਨੂੰ। हम है राही प्यार के फिर मिलेंगे चलते चलते। बाय बाय मिस मी। मिस मी।